ਤੇ ਕਿੰਨੀ ਸਰਦੀ ਦਿਨ ਚੜ ਰਿਹਾ। ਮੈਂ ਤੇ ਸ਼ਾਹਰੁਖ ਅਸੀਂ ਇਹਨਾਂ ਦੇ ਕੋਲ ਆਏ ਹਾਂ ਤਾਂ ਕਿ ਇਹਨਾਂ ਦਾ ਸੇਵਾ ਦਾ ਕੰਮ ਕੀਤਾ ਜਾਏ, ਇਹਨਾਂ ਨੂੰ ਪੁੱਛਿਆ ਜਾਏ। ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਹਾਲਤ 'ਚ ਨੇ। ਇਹਨਾਂ ਨੇ ਪਹਾਨਾ ਵਿੱਚ ਕੀਤਾ, ਇਹਨਾਂ ਦੇ ਕੋਲੋਂ ਨਹੀਂ ਗੁਜ਼ਾਰਿਆ। ਰੋਟੀ ਪਾਣੀ ਕੋਈ ਵੀ ਨਹੀਂ ਇਹਨਾਂ ਨੂੰ ਪੁੱਛ ਰਿਹਾ। ਕਿਉਂ? ਕਿਉਂਕਿ ਸਮੈਲ ਆ ਰਹੀ ਹੈ। ਇਸ ਲਈ ਅਸੀਂ ਇਹਨਾਂ ਨੂੰ ਪੁੱਛਾਂਗੇ, ਬਾਬਾ ਜੀ ਕਿੱਥੋਂ ਆਏ ਹੋ, ਕੋਈ ਦੱਸ ਸਕਦੇ ਹੋ ਸਾਨੂੰ? ਸ਼ਾਹਰੁਖ ਸਾਹਿਬ ਬੋਲ ਨਹੀਂ ਸਕਦੇ ਹੈ। ਨਹੀਂ ਸਰ, ਉਹਨਾਂ ਦੀ ਤਬੀਅਤ ਹੀ ਐਸੀ, ਹਾਲਤ ਹੀ ਐਸੀ ਕਿ ਬੋਲ ਸਕਦੇ ਹੀ ਨਹੀਂ। ਨਾ ਉਹ ਖਾ ਸਕਦੇ, ਨਾ ਪਿਸ਼ਾਬ ਕਰ ਸਕਦੇ ਨੇ, ਉੱਠ ਕੇ ਬਹਿ ਵੀ ਨਹੀਂ ਸਕਦੇ। ਅਸੀਂ ਮਹਿੰਗੇ ਤੋਂ ਮਹਿੰਗੇ ਕੱਪੜੇ ਪਾਉਂਦੇ, ਮਹਿੰਗੇ ਤੋਂ ਮਹਿੰਗਾ 버ਗਰ ਆਪਣੇ ਬੱਚਿਆਂ ਨੂੰ ਖਵਾਉਂਦੇ ਆ ਤੇ ਗਰਮ ਰੱਖਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਵੇਖੋ ਛੋਟਾ ਜਿਹਾ ਕੰਮ ਹੈ। ਅਗਰ ਇੱਕ ਟਾਈਮ ਦਾ ਖਾਣਾ ਅਸੀਂ ਰੋਕ ਸਕੀਏ ਸ਼ਾਹਰੁਖ ਸਾਹਿਬ, ਤੇ ਅਸੀਂ ਇਹੋ ਜਿਹੇ ਬੰਦਿਆਂ ਨੂੰ ਚੁੱਕ ਸਕਨੇ, ਇਹਨਾਂ ਦੇ ਕੱਪੜੇ ਚੇਂਜ ਕਰਾ ਸਕਨੇ, ਇਹਨਾਂ ਦੀ ਸ਼ੇਪ ਕਰਾ ਸਕਨੇ ਆ। ਇਹ ਦੇਖ ਸਕਦੇ ਹੋ, ਇੱਕ ਹੀ ਸਿਰਫ ਸ਼ਰਟ ਪਾਈ ਹੋਈ ਹੈ ਉਹਨਾਂ ਦੇ, ਇੱਕ ਉੱਤੇ ਬਿਲਕੁਲ ਗੰਦੀ, ਤੇ ਉਹਨਾਂ ਵਿੱਚ ਵੀ ਭਾਜੀ ਪੋਟੀ ਹੋਈ ਹੈ। ਕਿਉਂ ਸ਼ਾਹਰੁਖ ਸਾਹਿਬ? ਦੇਖੋ ਸਾਡਾ ਫਰਜ਼ ਬਣਦਾ ਹੈ ਜ਼ਿਆਦਾ ਨਹੀਂ ਤੇ ਕੁਛ ਨਾ ਕੁਛ ਕਿਹੜਾ ਨਾ ਇਹਨਾਂ ਲੋਕਾਂ ਵਾਸਤੇ ਜਮ੍ਹਾਂ ਕਰਕੇ ਇਹਨਾਂ ਨੂੰ ਦਿੱਤਾ ਜਾਵੇ। ਯਾਰ ਇੱਕ ਟਾਈਮ ਦਾ ਖਾਣਾ, ਇੱਕ ਟਾਈਮ ਦਾ ਖਾਣਾ ਹੋ ਜਾਏ, ਕੱਪੜੇ ਹੋ ਜਾਣ, ਕੋਈ ਐਸੀ ਚੀਜ਼ਾਂ ਜੋ ਇਹਨਾਂ ਦੇ ਕੰਮ ਆ ਸਕਣ। ਅਸੀਂ ਇਸ ਨੇਕੀ ਦੇ ਕੰਮ ਨੂੰ ਤੁਹਾਡੇ ਸਾਰਿਆਂ ਸਾਹਮਣੇ ਕਰਾਂਗੇ। ਸਾਰਿਆਂ ਨੂੰ ਵਹਾਉਣ ਦਾ ਇਹੀ ਮਕਸਦ ਹੁੰਦਾ ਹੈ ਕਿ ਅਗਰ ਅਸੀਂ ਇਹ ਕੰਮ ਕਰ ਸਕਦੇ ਹਾਂ ਤੇ ਤੁਸੀਂ ਵੀ ਕਰ ਸਕਦੇ ਹੋ। ਕਿਉਂ ਸ਼ਾਹਰੁਖ ਸਾਹਿਬ? ਸਰ ਇੰਜ ਦੇ ਬੰਦੇ ਨੂੰ ਰੁਪਏ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ। ਉਹ ਇਹਨੂੰ ਪਤਾ ਹੀ ਨਹੀਂ ਪੈਸੇ ਦਾ, ਪਤਾ ਹੀ ਨਹੀਂ ਹੁੰਦਾ ਕਿ ਉਹ ਕਿੱਥੇ ਖਰਚ ਕਰਨ। ਉਹ ਉੱਠ ਕੇ ਚੱਲ ਨਹੀਂ ਸਕਦੇ, ਉਹ ਰੁਪਏ ਪੈਸੇ ਦਾ ਕੀ ਕਰ ਸਕਦੇ ਨੇ। ਇਹਨਾਂ ਵਾਸਤੇ ਰੁਪਿਆ ਪੈਸਾ ਕੋਈ ਅਹਿਮੀਅਤ ਨਹੀਂ ਰੱਖਦਾ। ਅਸੀਂ ਇਹਨਾਂ ਨੂੰ ਸਾਫ਼ ਸੁਥਰਾ ਕਰਾਂਗੇ ਸ਼ਾਹਰੁਖ ਸਾਹਿਬ ਹੈ ਸਾਰਿਆਂ ਸਾਹਮਣੇ। ਤੇ ਜ਼ਰੂਰ ਸਾਡੀ ਵੀਡੀਓ ਨਾਲ ਜੁੜੇ ਰਹੋ, ਇਹਨੂੰ ਸ਼ੇਅਰ ਕਰੋ। ਇਹਨਾਂ ਦਾ ਕੋਈ ਵਾਰਸ ਮਿਲ ਜਾਏ ਤੇ ਅਸੀਂ ਉਹਨਾਂ ਤੱਕ ਜ਼ਰੂਰ ਪਹੁੰਚਾਉਣਾ ਚਾਹਾਂਗੇ। ਅਸੀਂ ਅਗਰ ਇੱਕ ਟਾਈਮ ਦਾ ਖਾਣਾ ਨਹੀਂ ਖਾਵਾਂਗੇ, ਇਹੋ ਜਿਹੇ ਦੇ ਕੰਮ ਆ ਸਕਦੇ ਆ। ਅਗਰ ਪੂਰੀ ਰਾਤ ਸਰਦੀ ਦੇ ਵਿੱਚ ਪਿਆ ਹੋਇਆ ਹੈ, ਅਗਰ ਅਸੀਂ ਚਾਹੀਏ ਕਿ ਇਹਨਾਂ ਨੂੰ ਚੁੱਕ ਕੇ ਹੋਰ ਕੁਛ ਦੇ ਪੁਲ ਦੇ ਥੱਲੇ ਕਰ ਸਕਦੇ ਆ ਤਾਂ ਕਿ ਬਾਰਿਸ਼ ਨਾ ਆਵੇ। ਜਿਹੜੀ ਤਰੇਲ ਪੈ ਰਹੀ ਹੈ, ਓਸ ਪੈ ਰਹੀ, ਉਹਦੇ ਤੋਂ ਬਚ ਸਕਣ। ਤੁਸੀਂ ਦੇਖ ਸਕਦੇ, ਉਧਰ ਕਰੋ ਜੀ। ਇਹ ਬਜ਼ੁਰਗ ਦੀ ਇਹ ਹਾਲਤ ਹੈ ਕਿ ਇਹਨਾਂ ਦੇ ਉੱਤੇ ਬਿਸਤਰ ਵੀ ਨਹੀਂ ਹੈਗਾ, ਤੇ ਜਿਹੜਾ ਬਿਸਤਰ ਹੈਗਾ ਉਹਦੇ ਵਿੱਚ ਪੋਟੀ ਲੱਗੀ ਹੋਈ। ਇਹਨਾਂ ਦੇ ਕੋਲ ਐਸੀ ਸਹੂਲਤ ਨਹੀਂ ਹੈਗੀ। ਅਗਰ ਅਸੀਂ ਚਾਹੀਏ ਸ਼ਾਹਰੁਖ ਸਾਹਿਬ ਇੱਧਰੋਂ, ਅਗਰ ਅਸੀਂ ਇਹ ਚਾਹੀਏ ਤਾਂ ਕਰ ਸਕਦੇ ਹਾਂ। ਅਗਰ ਸ਼ਾਹਰੁਖ, ਮੈਂ, ਹੋਰ ਅਸੀਂ ਦੋਸਤ ਸਾਰੇ ਕਰ ਰਹੇ ਹਾਂ ਤੇ ਤੁਸੀਂ ਵੀ ਸਾਡਾ ਸਾਥ ਦਿਓ। ਇਹ ਅਰਜ਼ ਹੈਗਾ ਕਿ तमाम ਲੋਕਾਂ ਅੱਗੇ ਤੁਹਾਡੀ ਮਿਹਰਬਾਨੀ। ਅਗਰ ਤੁਸੀਂ ਰਾਹ ਜਾਂਦੇ ਕਿਸੇ ਬੰਦੇ ਨੂੰ ਇੰਜ ਦੇ ਬੰਦੇ ਫੜ ਲੈਂਦੇ ਜੇ, ਦੇਖ ਲੈਂਦੇ ਜੇ ਨਾ, ਉਹਨਾਂ ਦੀ ਹੈਲਪ ਕਰੋ। ਤੇ ਇਹ ਤੁਹਾਡੇ ਵਾਸਤੇ ਬਲਕਿ ਸਭ ਵਾਸਤੇ ਇਨਸਾਨੀਅਤ ਹੈ। ਅਸੀਂ ਆਪਣੇ ਖੁਦਾ ਨੂੰ ਮੂੰਹ ਵਹਾਉਣ ਵਾਸਤੇ ਵਹਾਉਣ ਵਾਲੇ ਬਣਾਂਗੇ। ਆਓ ਇਸ ਨੇਕ ਕੰਮ 'ਚ ਸਾਡਾ ਸਾਥ ਦਿਓ ਸਾਰੇ। ਦੇਖੋ ਬਸ ਬਹੁਤ ਜ਼ਿਆਦਾ ਸਰਦੀ ਪੈ ਰਹੀ ਹੈ, ਲੇਕਿਨ ਇਹ ਬਜ਼ੁਰਗ ਬੇਯਾਰੋ ਮਦਦਗਾਰ। ਤੁਸੀਂ ਦੇਖ ਸਕਦੇ ਹੋ ਇਹਦੇ ਉੱਤੇ ਕੋਈ ਚੀਜ਼ ਇਹਨੇ ਲਈ ਨਹੀਂ ਸੀ ਹੋਈ ਕਿ ਜੋ ਠੰਡ ਰੁਕ ਸਕਦੀ। ਤੇ ਕਿਹੜਾ ਸਰਾਣਾ ਤੁਸੀਂ ਦੇਖ ਸਕਦੇ ਹੋ ਪਿੱਛੇ, ਇੱਟ ਦੇ ਉੱਤੇ ਸਿਰ ਰੱਖ ਕੇ ਇਹ ਬਜ਼ੁਰਗ ਲੇਟਿਆ ਹੋਇਆ ਸੀ ਤਾਂ ਕਿ ਸਾਹ ਨਿਕਲ ਸਕੇ। ਸਰਦੀ ਦੇ ਨਾਲ ਇਹ ਆਕੜ ਚੁੱਕ ਰਿਹਾ ਸੀ ਬੰਦਾ। ਅਸੀਂ ਇਹਦੇ ਕੱਪੜੇ ਉਤਾਰ ਰਹੇ ਹਾਂ। ਕੱਪੜੇ ਇੰਨੇ ਗੰਦੇ ਸਨ ਕਿ ਉਹਨਾਂ 'ਚੋਂ ਸਮੈਲ ਆ ਰਹੀ ਸੀ। ਸਮੈਲ ਦੀ ਵਜ੍ਹਾ ਤੋਂ ਇਹਦੇ ਕੋਲ ਬਾਬਾ ਜੀ ਰਹਿੰਦੇ, ਕੋਈ ਬੈਠ ਨਹੀਂ ਸੀ ਰਿਹਾ। ਅਦਰਵਾਈਜ਼ ਇਹ ਇੰਨਾ ਕੰਮ ਅਸੀਂ ਸੇਵਾ ਦਾ ਕਰ ਰਹੇ ਹਾਂ, ਅਕਸਰ ਦੇਖੀਦਾ ਕਿ ਕੋਈ ਨਹੀਂ ਇਹਨਾਂ ਦੇ ਇਹੋ ਜਿਹੇ ਲਾਵਾਰਸਾਂ ਦੇ ਕੋਲ ਕੋਈ ਨਹੀਂ ਆਉਂਦਾ, ਨਾ ਕੋਈ ਇਹਨਾਂ ਦੇ ਕੋਲ ਬੈਠਦਾ। ਅਸੀਂ ਦੇਖ ਸਕਦੇ ਬੜੇ ਖੂਬਸੂਰਤ ਤਰੀਕੇ ਨਾਲ ਉਹਨਾਂ ਦਾ ਮੂੰਹ ਧਵਾਇਆ ਹੈ। ਅਸੀਂ ਇਸ ਤੋਂ ਨਹੀਂ ਨਵਾ ਰਹੇ ਕਿਉਂਕਿ ਸਰਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਜਾਨ ਮੁਸ਼ਕਿਲ 'ਚ ਆਏ। ਉਹਦਾ ਮੂੰਹ ਧਵਾ ਕੇ ਬਿਲਕੁਲ ਸਾਫ਼ ਸੁਥਰਾ ਕੀਤਾ। ਫਿਰ ਉਹਦੇ ਕੱਪੜੇ ਜਿਨ੍ਹਾਂ 'ਤੇ ਪੋਟੀ ਲੱਗੀ ਹੋਈ ਸੀ, ਨੇ ਪੋਟੀ ਕੀਤੀ ਹੋਈ ਸੀ, ਉਹ ਚੇਂਜ ਕੀਤਾ। ਉਹਦੇ ਜ਼ਖਮ ਵੀ ਹੋਏ ਹੋਏ ਸਨ। ਲੇਟ ਕੇ ਇੱਟ ਦੇ ਉੱਤੇ ਸਿਰ ਰੱਖ ਕੇ ਉਹ ਕੰਡ ਦੇ ਪਿੱਛੇ ਜ਼ਖਮ ਹੋਏ ਹੋਏ ਨੇ। ਉਹਦੇ ਬਾਅਦ ਅਸੀਂ ਆਪਣੇ ਸਾਫ਼ ਕੱਪੜੇ ਨਵੇਂ ਜਿਹੜੇ ਬਾਬਾ ਜੀ ਨਾਲ ਵਾਸਤੇ ਅਸੀਂ ਲਿੱਤੇ ਨੇ ਉਹ ਫੜੇ ਨੇ, ਤੇ ਅਸੀਂ ਗਿੱਲੀ ਜਗ੍ਹਾ ਤੋਂ ਉਹਨਾਂ ਨੂੰ ਪਰੇ ਕਰਕੇ ਤਾਂ ਕਿ ਇਹਨਾਂ ਦੇ ਕੱਪੜੇ ਖਰਾਬ ਨਾ ਹੋਣ, ਗਿੱਲੇ ਨਾ ਹੋਣ। ਗਿੱਲੇ ਹੋਣ ਦੀ ਵਜ੍ਹਾ ਤੋਂ ਸਰਦੀ ਲੱਗੇਗੀ। ਤੇ ਅਸੀਂ ਦੋਨਾਂ ਨੇ ਬੜੇ ਪਿਆਰ ਨਾਲ, ਬੜੇ ਮੁਹੱਬਤ ਨਾਲ ਇਹਨਾਂ ਨੂੰ ਸ਼ਰਟ ਪਵਾਈ ਹੈ। ਦੇਖ ਸਕਦੇ ਹੋ ਤੁਸੀਂ, ਸਾਨੂੰ ਖੁਦਾ ਨੇ ਜਿਹੜਾ ਤੋੜਾ ਦਿੱਤਾ ਹੈ ਇਸ ਖਿਦਮਤ ਦਾ, ਅਸੀਂ ਬੜੇ ਦਿਲ ਜਾਨ ਨਾਲ ਕਰਨੇ ਆ। ਪਾਊਡਰ ਲਗਾਇਆ ਹੈ ਤਾਂ ਕਿ ਬਾਬਾ ਜੀ ਨੂੰ ਥੋੜ੍ਹੀ ਖੁਸ਼ਬੂ ਆਏ ਆਪਣੇ ਜਿਸਮ 'ਚੋਂ, ਕੋਈ ਉਹਨਾਂ ਨੂੰ ਸਕੂਨ ਮਿਲ ਸਕੇ। ਉਹਦੇ ਬਾਅਦ ਮੋਟੀ ਭਾਰੀ ਜੈਕਟ ਅਸੀਂ ਪਵਾਈਏ ਤਾਂ ਕਿ ਹੈਗੇ ਤੇ ਸੜਕ 'ਤੇ ਨੇ, ਫਿਰ ਵੀ ਇਹ ਕੁਛ ਗਰਮ ਰਹਿ ਸਕਣ। ਅਸੀਂ ਚਾਹਾਂਗੇ ਐਸਾ ਅਦਾਰਾ ਕੋਈ ਜਿਹੜਾ ਇਸ ਤੋੜੇ ਨੂੰ, ਇਸ ਖਿਦਮਤ ਨੂੰ ਕਰ ਰਿਹਾ, ਸਾਡਾ ਕੰਟੈਕਟ ਕਰੇ ਤੇ ਅਸੀਂ ਇਹਨਾਂ ਬਜ਼ੁਰਗਾਂ ਨੂੰ ਜ਼ਰੂਰ ਤੁਹਾਡੇ ਤੱਕ ਪਹੁੰਚਾਉਣਾ ਚਾਹਾਂਗੇ। ਅਸੀਂ ਇਹਨਾਂ ਨਾਲ ਬਿਸਤਰ ਵਿਛਾ ਕੇ ਸਾਫ਼ ਤੇ ਉਹਨਾਂ ਦੇ ਲਟਾ ਰਹੇ ਹਾਂ। ਜੁੱਤੀ ਉਤਾਰ ਕੇ ਅਸੀਂ ਉਹਨਾਂ ਨੂੰ ਬਿਠਾਇਆ ਹੈ। ਫਿਰ ਮੋਟੀ ਕੰਬਲ ਕਿਹੜਾ ਹੈ ਉਹ ਅਸੀਂ ਉਹਦੇ ਉੱਤੇ ਲਪੇਟਿਆ। ਫਿਰ ਉਹਨਾਂ ਨੂੰ ਅਸੀਂ ਖਾਣਾ ਖਵਾਇਆ। ਤੁਸੀਂ ਦੇਖ ਸਕਦੇ ਹੋ ਕਿ
ਉਹਨਾਂ ਨੂੰ ਹੋਸ਼ ਆ ਗਈ ਹੈ ਖਾਣਾ ਖਾ ਕੇ। ਖੁਦਾ ਦੀ ਸ਼ੁਕਰਗੁਜ਼ਾਰੀ ਇਹ ਵੀ ਕਿ ਸਾਨੂੰ ਉਹ ਇਸਤੇਮਾਲ ਕਰਦਾ ਇਹੋ ਜਿਹੇ ਬਜ਼ੁਰਗਾਂ ਵਾਸਤੇ, ਅਤੇ ਅਸੀਂ ਚਾਹਾਂਗੇ ਜ਼ਰੂਰ ਸਾਡਾ ਇਸ ਸੇਵਾ 'ਚ, ਇਸ ਖਿਦਮਤ 'ਚ ਸਾਥ ਦਿੱਤਾ ਜਾਏ। ਅਗਰ ਅਸੀਂ ਥੋੜ੍ਹਾ ਜਿਹਾ ਵਕਤ ਇਹੋ ਜਿਹੇ ਬਜ਼ੁਰਗਾਂ ਨੂੰ ਦੇ ਦਿਆਂਗੇ, ਇਹ ਉੱਠ ਕੇ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਨੇ। ਅਗਰ ਅਸੀਂ ਬਰਗਰ ਸ਼ਵਾਰਮਾ ਮਹਿੰਗੇ ਤੋਂ ਮਹਿੰਗਾ ਖਾ ਸਕਦੇ ਹਾਂ, ਉਹ ਇੱਕ ਟਾਈਮ ਦਾ ਅਸੀਂ ਇਹਨਾਂ ਨੂੰ ਦਵਾਈ ਲੈ ਕੇ ਦੇ ਦਈਏ, ਮੇਰੇ ਖਿਆਲ 'ਚ ਇਹਨਾਂ ਦੀ ਜ਼ਿੰਦਗੀ ਬਚ ਸਕਦੀ ਹੈ। ਲੋਕ ਮੁਰਦਿਆਂ ਨੂੰ ਕੰਧਾ ਦੇ ਕੇ ਸਵਾਬ ਕਮਾਉਣਾ ਚਾਹੁੰਦੇ ਨੇ, ਲੇਕਿਨ ਜਿਹੜੇ ਜ਼ਿੰਦਾ ਨੇ ਉਹਨਾਂ ਦੇ ਕੋਲੋਂ ਲੰਘ ਜਾਂਦੇ ਨੇ। ਲੇਕਿਨ ਇਹ ਚਾਹੀਦਾ ਹੈ ਕਿ ਜਿਹੜਾ ਬੰਦਾ ਜ਼ਿੰਦਾ ਹੈ ਉਹਦਾ ਥੋੜ੍ਹਾ ਸਾਥ ਦਿੱਤਾ ਜਾਏ, ਤੇ ਉਹਦੇ ਚੰਦ ਦਿਨ ਜਿਹੜੇ ਨੇ ਉਹ ਅੱਛੇ ਗੁਜ਼ਰ ਸਕਦੇ ਨੇ।